ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਸੂਬੇ ਕਿਊਬਿਕ ਦੇ ਕੁਝ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਇਨਕਾਰ ਕੀਤਾ ਹੈ। ਉਹਨਾਂ ਅਨੁਸਾਰ ਬ੍ਰਿਟਿਸ਼ ਬਾਦਸ਼ਾਹ ਚਾਰਲਸ ਨਾਂ ਦੇ ਸਹੁੰ ਨਹੀਂ ਚੁੱਕਣਗੇ ਕਿਉਂਕਿ ਉਹ ਬ੍ਰਿਟਿਸ਼ ਗੁਲਾਮੀ ਨਹੀਂ ਕਬੂਲਣਾ ਚਾਹੁੰਦੇ। ਯਾਦ ਰਹੇ ਕਿ ਕੈਨੇਡਾ ਅਜੇ ਵੀ ਬ੍ਰਿਟੇਨ ਦੇ ਕਿੰਗ ਨੂੰ ਮਾਨਤਾ ਦਿੰਦਾ ਹੈ ਅਤੇ ਉਹਨਾਂ ਦੀ ਕਰੰਸੀ ਤੇ ਬ੍ਰਿਟਿਸ਼ ਰਾਣੀ ਦੀ ਤਸਵੀਰ ਹੁੰਦੀ ਸੀ ਤੇ ਹੁਣ ਕਿੰਗ ਚਾਰਲਸ ਦੀ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਗੁਲਾਮੀ ਤੋਂ ਛੁਟਕਾਰੇ ਦੀ ਗੱਲ ਕਰਦੇ ਹਾਂ, ਇੱਕ ਤਾਂ ਫਿਜ਼ੀਕਲ ਆਕੂਪੇਸ਼ਨ ਹੁੰਦੀ ਹੈ ਜੀ। ਉਹ ਜਦੋਂ ਤੁਹਾਡੀ ਟੈਰੀਟਰੀ, ਤੁਹਾਡਾ ਇਲਾਕਾ ਕੋਈ ਆ ਕੇ ਫਤਹ ਕਰ ਲੈਂਦਾ ਤੇ ਤੁਸੀਂ ਗੁਲਾਮ ਹੋ ਜਾਂਦੇ ਹੋ। दूसरा जहनी गुलामी होंगी है और इसलिए अक्सर मेरी ये स्टेटमेंट पिछले 30-35 साल बहुत सारिया स्पीचेस का हिस्सा रही, लिखतों का भी रही कि हार जान ते हार मन लैन च बड़ा फर्क होंदा है। हारदा वो है जो हार मन लैंदा, जो हार नहीं मनदा उन्होंने कोई नहीं हरा सकता। ਹੁਣ ਇਹ ਸਟੇਟਮੈਂਟ ਸਿਰਫ ਇੱਕ ਜਨਰੇਸ਼ਨ ਨਾਲ ਹੀ ਸੰਬੰਧ ਨਹੀਂ ਰੱਖਦੀ ਕਿ ਜੀ ਤੁਸੀਂ ਆਪਣੀ ਜ਼ਿੰਦਗੀ 'ਚ ਜਿਹੜਾ ਹੈ ਉਹ ਕਿਸੇ ਅੱਗੇ ਨਹੀਂ ਝੁਕੇ ਜਾਂ ਕਿਸੇ ਦੀ ਅਧੀਨਗੀ ਨਹੀਂ ਕਬੂਲੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਜ਼ਾਦੀ ਦੀ ਤਹਿਰੀਕ ਜਨਰੇਸ਼ਨ ਟੂ ਜਨਰੇਸ਼ਨ ਚੱਲਦੀ ਹੈ, ਪੀੜ੍ਹੀਆਂ ਤੱਕ ਝੰਡਾ ਬਰਦਾਰ ਹੁੰਦੇ ਨੇ, ਜਾਂ ਜਿਵੇਂ ਅੱਜ ਅਸੀਂ ਇੱਕ ਸਕੂਨ ਦੇ ਵਿੱਚ ਹੈ ਕਿ ਭਾਈ ਜਿਹੜੀ ਗੱਲ 80s ਦੇ ਵਿੱਚ ਸ਼ੁਰੂ ਹੋਈ, 20 ਸਾਲ ਦੀ ਜਨਰੇਸ਼ਨ ਭਾਵੇਂ ਉਹਨਾਂ ਨੇ ਇੱਕ ਜਨਰੇਸ਼ਨ ਸਾਡੀ ਮਾਰ ਮੁਕਾਈ, 94-95 ਤੱਕ ਪਹੁੰਚਦੇ ਹਾਂ, ਔਰ ਸੈਕੰਡ ਜਨਰੇਸ਼ਨ ਡਰੱਗਸ ਦੇ ਹਵਾਲੇ ਕੀਤੀ ਜਾਂ ਦੂਜੀ, ਅੱਜ ਥਰਡ ਜਨਰੇਸ਼ਨ ਜਿਹੜੀ ਹੈ ਉਹ ਫੇਰ ਝੰਡਾ ਬਰਦਾਰ ਹੈ ਖਾਲਿਸਤਾਨ ਦੀ, ਔਰ ਗੱਲ ਹੋ ਰਹੀ ਹੈ ਚਾਰ ਚਫੇਰੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਗੱਲ ਜਿਹੜੀ ਹੈ ਉਹ ਬਰਾਬਰ ਜਾਰੀ ਹੈ। ਇਹ ਲੜਾਈ ਜੇ ਅਸੀਂ 18ਵੀਂ ਸਦੀ 'ਚ ਦੇਖੀਏ ਤੇ ਅਸੀਂ ਇੱਕ ਸਦੀ ਲੜੇ 1699 ਤੋਂ 1799 ਤੱਕ ਪਾਵਰਫੁਲ ਰਜੀਮਸ ਦੇ ਨਾਲ, ਮੁਗਲਾਂ ਦੇ ਨਾਲ, ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ, ਮਰਾਠੇ 2 ਸਾਲ ਆ ਗਏ, ਉਹ ਵੀ ਲਾਹੌਰ 'ਚ ਬੈਠੇ ਰਹੇ, ਲੇਕਿਨ ਇਸ ਯਕੀਨ ਦੇ ਨਾਲ ਕਿ ਭਾਈ ਅਸੀਂ ਜਿਹੜਾ ਹੈ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਵੈ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਸਾਨੂੰ ਪਾਤਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ, ਜਿੱਥੇ ਅਸੀਂ ਬੈਠੇ ਹਾਂ ਉੱਥੇ ਹੀ ਸਾਡਾ ਤਖਤ ਹੈ। ਹੁਣ ਇਹ ਕਾਨਸੈਪਟ ਜਿਹੜਾ ਹੈ, ਔਰ ਉਹਨੇ ਇੱਕ ਸਦੀ ਉਸ ਸੰਘਰਸ਼ ਨੂੰ ਜਿਹੜਾ ਉਹ ਜਾਰੀ ਰੱਖਿਆ, ਜਾਰੀ ਰਖਵਾਇਆ, ਔਰ ਅਲਟੀਮੇਟਲੀ ਪੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਉਹ ਵਾਪਰਿਆ ਜਿਹਨੂੰ ਆਪ ਲੋਕ ਸਮਝਦੇ ਸੀ ਕਿ ਭਾਈ ਨਹੀਂ ਨਹੀਂ ਇਹ ਤਾਂ ਇੰਪੋਸੀਬਲ ਕੰਮ ਹੈ। ਇਵੇਂ ਹੀ ਸਾਡੀ ਖਾਲਿਸਤਾਨ ਦੀ ਸਟਰਗਲ ਹੈ। ਠੀਕ ਹੈ, 75 ਸਾਲ ਅਸੀਂ ਇੱਕ ਗੁਲਾਮੀ 'ਚੋਂ ਦੂਜੀ 'ਚ ਆਏ, ਫਰੰਗੀ ਤੋਂ ਹਿੰਦੂ ਤਵੀਆਂ ਦੇ, 37 ਸਾਲ ਪੀਸਫੁਲ ਅੰਦਾਜ਼ 'ਚ ਜਿਹੜੀ ਅਕਾਲੀ ਦਲ ਦੀ ਕੰਟਰੀਬਿਊਸ਼ਨ ਹੈ, ਪੰਜਾਬੀ ਸੂਬਾ ਮੋਰਚਾ ਜਾਂ ਦੂਜਾ, ਉਹਨੂੰ ਅਸੀਂ ਕਦੇ ਇਗਨੋਰ ਨਹੀਂ ਕਰ ਸਕਦੇ। ਉਹਨਾਂ ਨੇ ਜਾਰੀ ਰੱਖਿਆ ਕਿਉਂਕਿ ਅਕਾਲੀ ਦਾ ਮਤਲਬ ਕੋਈ ਟੌੜਾ ਬਾਦਲ ਤਲਵੰਡੀ ਨਹੀਂ ਸੀ, ਜਾਂ ਅੱਜ ਉਹਨਾਂ ਦੀ ਅੱਗੋਂ ਔਲਾਦ ਔਰ ਕਰਪਟ ਜਿਹੜਾ ਸਿਸਟਮ ਸਾਡੇ ਸਾਹਮਣੇ ਆ ਕੇ ਰੱਖ ਦਿੱਤਾ ਹੈ ਇਹਨਾਂ ਨੇ। ਔਰ ਜੂਨ 84 ਤੋਂ ਬਾਅਦ ਸਾਡਾ ਸਿਰ ਝੁਕਦਾ ਹੈ ਉਹਨਾਂ ਦੇ ਅੱਗੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਅੱਜ ਵੀ ਜਿਹੜੇ ਝੰਡਾ ਬਰਦਾਰ ਨੇ। ਗੱਲ ਤੁਰੀ ਹੋਈ ਹੈ, ਔਰ ਇਹ ਜਿਹੜੀ ਇਸ ਵੇਲੇ ਖਾਲਿਸਤਾਨ ਦੀ ਆਜ਼ਾਦੀ ਦੀ ਆਵਾਜ਼ ਹੈ ਤੁਹਾਨੂੰ ਦੁਨੀਆ ਦੇ ਹਰ ਕੋਨੇ 'ਚ ਸੁਣਾਈ ਦਿੰਦੀ ਹੈ। ਔਰ ਕਿਹੜਾ ਜਦੋਂ ਕਿ ਅਸੀਂ ਉੱਥੋਂ ਦੇ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਕਿ ਜਿੱਥੇ ਉਹ ਇਗਨੋਰ ਕਰਦੇ ਸੀ ਔਰ ਇਹ ਕਹਿ ਕੇ ਕਿ ਜੀ ਮੁੱਠੀ ਭਰ ਨੇ, ਹੁਣ ਅੱਜ ਦੀਆਂ ਮੇਨ ਖਬਰਾਂ 'ਚ ਹੈ ਖਾਲਿਸਤਾਨੀ ਇੰਡੀਅਨ ਸਪੋਰਟਰਸ ਕਲੈਸ਼ ਇਨ ਕੈਨੇਡਾ ਔਨ ਦੀਵਾਲੀ ਨਾਈਟ। ਔਰ ਇਹ ਜਿਹੜਾ ਉਹਨਾਂ ਦਾ ਪੀਲਸ ਦੀ ਪੁਲਿਸ, ਔਰ ਵੀਡੀਓ ਵੀ ਹੈ, ਟ੍ਰਿਬਿਊਨ ਦੀ ਹੈਡਲਾਈਨ ਹੈ ਕਿ ਇੱਕ ਪਾਸੇ ਖਾਲਿਸਤਾਨੀ ਝੰਡੇ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਹੋ ਰਿਹਾ ਤੇ ਹਿੰਦੂ ਤਵੀ ਆਪਣੀ ਦੀਵਾਲੀ ਦੇ ਨਾਂ ਥੱਲੇ। ਸੋ ਮਤਲਬ ਇਹ ਹੈ ਵੀ ਇਹ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ, ਜਦੋਂ ਉਹਨਾਂ ਨੇ ਸਾਡੀ ਇੱਕ ਜਨਰੇਸ਼ਨ ਮਾਰ ਮੁਕਾਈ, ਬਾਹਰ ਵੀ ਏਅਰ ਇੰਡੀਆ ਵਰਗੇ ਹਾਦਸੇ ਕਰਵਾਏ, ਕਿ ਇੱਕ ਦਿਨ ਆਏਗਾ ਰੈਫਰੈਂਡਮ ਦੇ ਥੱਲੇ ਲੱਖਾਂ ਲੋਕ ਬਾਹਰ ਨਿਕਲਣਗੇ ਕਿ ਅਸੀਂ ਆਪਣਾ ਮੁਲਕ ਚਾਹੁੰਦੇ ਹਾਂ, ਔਰ ਖਾਲਿਸਤਾਨੀ ਕਹਿਣਗੇ ਵੀ ਅਸੀਂ ਤੁਹਾਡੀ ਦੀਵਾਲੀ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਅਸੀਂ ਆਪਣੇ ਮੁਲਕ ਦੇ ਜਿਹੜਾ ਹੈ ਉਹ ਝੰਡਾ ਬਰਦਾਰ ਹੈ। ਹੁਣ ਮੈਂ ਇਸ ਸਾਰਿਆਂ ਨੂੰ ਇਸ ਲਈ ਟੱਚ ਬੇਸ ਕੀਤਾ ਕਿ ਜਦੋਂ ਅਸੀਂ ਕੈਨੇਡਾ ਦੀ ਵੀ ਗੱਲ ਕਰਦੇ ਹਾਂ ਐਜ਼ ਏ ਕੰਟਰੀ, ਕੈਨੇਡਾ ਦਾ ਇੱਕ ਪ੍ਰੋਮੀਨੈਂਟ ਸੂਬਾ ਕਿਊਬੈਕ ਹੈ, ਜਿਸ ਦੇ ਵਿੱਚ ਜ਼ਾਹਰ ਹੈ ਕਿ ਫਰਾਂਸੀਸੀ ਜ਼ਬਾਨ ਬੋਲਣ ਵਾਲੇ ਲੋਕ ਨੇ, ਫਰੈਂਚ ਸਪੀਕਿੰਗ, ਫਰੈਂਚ ਮੂਲ ਦੇ ਹੀ ਲੋਕ ਨੇ। ਔਰ ਕੈਨੇਡਾ ਦੀ ਵੀ ਹਿਸਟਰੀ ਜਦੋਂ ਅਸੀਂ ਬ੍ਰਿਟਿਸ਼ ਕਲੋਨੀਅਲਿਜ਼ਮ ਨਾਲ ਜੋੜ ਕੇ ਦੇਖਦੇ ਹਾਂ
ਤੇ ਫਿਰ ਸਾਡੇ ਈਵਨ ਸਬ ਕੰਟੀਨੈਂਟ ਦੇ ਵਿੱਚ ਵੀ ਬ੍ਰਿਟਿਸ਼ ਔਰ ਫ੍ਰੈਂਚ ਇਹ ਬਰਾਬਰ ਦਾਅਵੇਦਾਰ ਸੀ। ਫ੍ਰੈਂਚ ਕਾਲੋਨੀਜ਼ ਆਪਣੀ ਥਾਂ ਸੀ ਔਰ ਫਾਈਨਲੀ ਜਦੋਂ ਕਿ ਫ੍ਰੈਂਚ ਦੀ ਫੱਟੀ ਪੋਚੀ ਗਈ ਉੱਥੋਂ ਔਰ ਇੱਕ ਅੱਧੀ ਜਿਹੜੀ ਉਹਨਾਂ ਦੀ ਕਾਲੋਨੀ ਰਹਿ ਗਈ ਪੌਂਡੀਚੇਰੀ ਦੇ ਵਿੱਚ, ਬਾਕੀ ਭਾਰਤ 'ਚ ਅੰਗਰੇਜ਼ ਛਾ ਗਏ, ਉਹ ਸੀ ਜਦੋਂ ਕਲਾਈਵ ਅੰਗਰੇਜ਼ੀ ਜਨਰਲ ਔਰ ਡੁਪਲੇ ਫ੍ਰੈਂਚ, ਉਹਨਾਂ ਦੇ ਵਿੱਚ ਫਾਈਨਲ ਲੜਾਈ ਦੇ ਵਿੱਚ ਡੁਪਲੇ ਦੀ ਡਿਫੀਟ ਹੋਈ। ਅਦਰਵਾਈਜ਼ ਇੰਡੀਆ ਫ੍ਰੈਂਚ ਕਾਲੋਨੀ ਵੀ ਬਣ ਸਕਦਾ ਸੀ, ਜਿਵੇਂ ਫ੍ਰੈਂਚ ਨੇ ਸਾਊਥ ਅਮਰੀਕਾ 'ਚ ਜਾਂ ਈਵਨ ਮਿਡਲ ਈਸਟ ਜਾਂ ਅਫਰੀਕਾ ਦੇ ਵਿੱਚ ਆਪਣੀਆਂ ਕਾਲੋਨੀਜ਼ ਬਣਾਈਆਂ। ਅੱਛਾ, ਇੱਥੇ ਵੀ ਜਿਹੜਾ ਅੱਜ ਦਾ ਕੈਨੇਡਾ ਹੈ ਇਹਦੇ 'ਚ ਵੱਡਾ ਹਿੱਸਾ ਫ੍ਰੈਂਚ ਕੰਟਰੋਲਡ ਹੀ ਸੀ ਔਰ ਹੌਲੀ ਹੌਲੀ ਜਿਹੜੀ ਫਾਈਨਲ ਜਿਹੜੀ ਹੈ ਜਿੱਤ ਬ੍ਰਿਟਿਸ਼ਰਸ ਦੀ ਹੋਈ, ਫ੍ਰੈਂਚ ਨੂੰ ਆਪਣੇ ਪੈਰ ਚੁੱਕਣੇ ਪਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹ ਕਿਊਬੈਕ ਜਿੱਥੇ ਅੱਜ ਨੇ, ਔਰ ਅਮਰੀਕਾ ਦੇ ਵੀ ਤੁਸੀਂ ਸਟੇਟ ਆਫ ਮੇਨ ਜਾਂ ਉਹਦੇ ਨਾਲ ਲੱਗਦੇ ਹੋਰ ਇੱਕ ਦੋ ਸੂਬੇ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਫ੍ਰੈਂਚ ਸਪੀਕਿੰਗ ਲੋਕ ਨੇ ਔਰ ਕਿਊਬੈਕ ਦੇ ਤਾਂ ਹੈ ਹੀ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿਊਬੈਕ ਨੇ ਇਸ ਕਸਕ ਨੂੰ ਉਹ ਲੋਕ ਵੈਦਰ ਕੈਨੇਡਾ ਤੋਂ ਮੋਰ ਕੰਸੈਸ਼ਨ ਲੈਣ ਲਈ ਇਸ ਨਾਅਰੇ ਨੂੰ ਇਸਤੇਮਾਲ ਕਰਦੇ ਨੇ ਜਾਂ ਜੈਨੂਅਨਲੀ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਬ੍ਰਿਟਿਸ਼ ਡੋਮੀਨੈਂਸ ਹੈ ਉਹ ਉਹਨਾਂ ਨੂੰ ਚੁੱਭਦੀ ਹੈ। ਉਹ ਜਦੋਂ ਕਰੰਸੀ ਵੀ ਇੱਕ ਦੂਜੇ ਦੇ ਨਾਲ ਚੇਂਜ ਕਰਦੇ ਨੇ, ਉਹਦੇ ਤੇ ਵੀ ਜਾਂ ਕੁਈਨ ਦੀ ਫੋਟੋ ਹੈ, ਹੁਣ ਕਿੰਗ ਚਾਰਲਸ ਦੀ ਹੋਏਗੀ। ਜਦੋਂ ਸਹੁੰ ਚੁੱਕੀ ਜਾਂਦੀ ਹੈ ਬ੍ਰਿਟਿਸ਼ ਕਾਮਨਵੈਲਥ ਜਿਹੜਾ ਜਾਂ ਦੂਜਾ, ਕਿਉਂਕਿ 1867 ਐਕਟ ਦੇ ਥੱਲੇ ਜਿਹੜਾ ਆਲਮੋਸਟ 150 ਸਾਲ ਪਹਿਲਾਂ ਹੈ ਬਣਿਆ ਕੈਨੇਡਾ ਦਾ, ਉਹਦੇ ਥੱਲੇ ਜਿਹੜੀ ਸਹੁੰ ਹੈ ਉਹ ਜਿਹਨੂੰ ਓਥ ਆਫ ਐਲੀਜੈਂਸ ਕਹਿੰਦੇ ਨੇ, ਉਹ ਕਿੰਗ ਜਾਂ ਕੁਈਨ ਦੇ ਨਾਂ ਤੇ ਹੁੰਦੀ ਹੈ। ਸੋ ਉਹਨਾਂ ਨੂੰ ਉਹ ਤਕਲੀਫ ਦਿੰਦੀ ਹੈ ਕਿਊਬੈਕ ਵਾਲਿਆਂ ਨੂੰ ਕਿ ਬਈ ਉਹਨਾਂ ਨੂੰ ਉਹ ਦਿਨ ਯਾਦ ਆਉਂਦੇ ਨੇ ਵੀ ਸਾਨੂੰ ਕੰਕਰ ਕੀਤਾ ਸੀ ਬ੍ਰਿਟਨ ਨੇ। ਔਰ ਇਹੀ ਨਹੀਂ, ਉਹਨਾਂ ਨੇ ਇੱਕ ਪਾਵਰਫੁਲ ਪਾਰਟੀ ਬਣਾ ਕੇ ਜਿਹੜੀ ਬਲਾਕ ਕਿਊਬਿਕੋਇਸ ਦੇ ਰੂਪ 'ਚ 2 ਵਾਰ ਕੈਨੇਡਾ ਦੇ ਵਿੱਚ ਉਹਨਾਂ ਨੇ ਰੈਫਰੈਂਡਮ ਕਰਵਾਇਆ 1980 1995 'ਚ। ਦੋਨੋਂ ਵਾਰ ਜਿਹੜੇ ਮੈਜੋਰਿਟੀ ਕਿਊਬੈਕਨਸ ਨੇ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਹਾਲਾਂਕਿ ਕਿਊਬੈਕ 'ਚ ਤੁਹਾਨੂੰ ਫ੍ਰੈਂਚ ਪੜ੍ਹਨੀ ਪੈਂਦੀ ਹੈ, ਕਿਊਬੈਕ ਅਸੈਂਬਲੀ ਦੇ ਵਿੱਚ ਉਹਨਾਂ ਦੀ ਨੈਸ਼ਨਲਿਸਟ ਪਾਰਟੀ ਦੀ ਹਕੂਮਤ ਹੀ ਬਣਦੀ ਹੈ ਔਰ ਉੱਥੇ ਬਹੁਤ ਸਾਰੀਆਂ ਉਹਨਾਂ ਨੇ ਪਾਬੰਦੀਆਂ ਵੀ ਲਾਈਆਂ ਹੋਈਆਂ। ਲੇਕਿਨ ਔਰ ਹੁਣ ਉਹਨਾਂ ਦੀ ਸਟਰੈਂਥ ਵੀ ਘਟ ਗਈ ਕਿਉਂਕਿ 2 ਵਾਰੀ ਫੇਲ ਹੋਣ ਤੋਂ ਬਾਅਦ ਹੁਣ ਕਿਊਬੈਕ ਦੇ ਵਿੱਚ ਇਸ ਕਿਸਮ ਦੀ ਮੂਵਮੈਂਟ ਨਹੀਂ ਹੈ ਕਿ ਉਹ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ। ਪਰ ਉਹ ਆਪਣੀ ਇਸ ਇੰਪਲਸ ਨੂੰ ਕਿ ਅਸੀਂ ਮੇਨ ਬ੍ਰਿਟਿਸ਼ਰਸ ਜਾਂ ਬ੍ਰਿਟਿਸ਼ ਡੋਮੀਨੇਟਡ ਕੈਨੇਡਾ ਤੋਂ ਵੱਖਰੇ ਹੈ, ਸਾਡੀ ਵੱਖਰੀ ਹੋਂਦ ਹੈ, ਉਹ ਕੁਛ ਨਾ ਕੁਛ ਐਸਾ ਕਰਦੇ ਰਹਿੰਦੇ ਨੇ। ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਵੀ ਮੈਂਬਰ ਨੇ, ਹਾਊਸ ਆਫ ਕਾਮਨਸ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਨੇ, ਹੁਣ ਉਹਨਾਂ ਦੀ ਪਾਰਟੀ ਦੇ ਘੱਟ ਨੇ ਔਰ ਸਟੇਟ ਦੇ ਵਿੱਚ ਤਾਂ ਹੈ ਹੀ ਨੇ। ਹੁਣ ਪਿਛਲੇ ਦਿਨਾਂ 'ਚ ਹੁਣ ਕਿਉਂਕਿ ਕੁਈਨ ਤਾਂ ਗਈ, ਉਹਦੀ ਡੈਥ ਹੋ ਗਈ, ਹੁਣ ਕਿੰਗ ਚਾਰਲਸ ਹੈ ਔਰ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਤਾ ਜਿਹੜੇ ਉਹਨਾਂ ਦੀ ਪਾਰਟੀ ਹੈ ਕਿਊਬੈਕਸ ਵਾਲਿਆਂ ਦੀ, ਉਹਨਾਂ ਨੇ ਲਿਆਂਦਾ ਔਰ ਕੈਨੇਡੀਅਨ ਪਾਰਲੀਮੈਂਟੇਰੀਅਨਸ ਪਾਰਲੀਮੈਂਟ 'ਚ ਉਹਨਾਂ ਨੇ ਲਿਆਂਦਾ। ਉਹਨਾਂ ਦਾ ਲੀਡਰ ਹੈ ਬਲਾਕ ਕਿਊਬੈਕੋਇਸ ਪਾਰਟੀ ਦਾ ਵਾਈਸ ਫਰੈਂਕ ਕੋਇਸ, ਔਰ ਉਹਨੇ ਮੋਸ਼ਨ ਲਿਆਂਦਾ ਕਿ ਵੀ ਅਸੀਂ ਜਿਹੜਾ ਉਹ ਸਹੁੰ ਨਹੀਂ ਫਿਊਚਰ 'ਚ ਚੁੱਕਣੀ ਹੈ ਕਿੰਗ ਦੇ ਐਲੀਜੈਂਸ ਦੇ ਨਾਂ ਥੱਲੇ। ਹਾਲਾਂ ਉਸ ਤੋਂ ਪਹਿਲਾਂ ਇੱਕ ਜਦੋਂ ਡਿਬੇਟ ਕੁਝ ਸਾਲ ਪਹਿਲਾਂ ਹੋਈ, ਉਸ ਤੋਂ ਬਾਅਦ ਹੁਣ ਜਿਹੜੀ ਕਿਊਬੈਕ ਸਟੇਟ ਹੈ, ਜਦੋਂ ਉਹਨਾਂ ਦੇ MLA ਜਿਹਨੂੰ ਅਸੀਂ ਕਹੀਏ ਪਾਰਲੀਮੈਂਟੇਰੀਅਨਸ ਵਿਦਨ ਸਟੇਟ ਸਹੁੰ ਚੁੱਕਦੇ ਨੇ, ਉਹ 2 ਸਹੁੰ ਚੁੱਕਦੇ ਨੇ। ਇੱਕ ਉਹੀ ਜਿਹੜੀ ਇਹ 1865 ਦੇ ਐਕਟ ਦੇ ਥੱਲੇ ਉਹਨਾਂ ਨੂੰ ਚੁੱਕਣੀ 1867 ਦੇ ਚੁੱਕਣੀ ਪੈਂਦੀ ਹੈ। ਦੂਸਰੀ ਉਹ ਫॉर द ਪੀਪਲ ਆਫ ਕਿਊਬੈਕ ਚੁੱਕਦੇ ਨੇ। ਲੇਕਿਨ 1867 ਦਾ ਐਕਟ ਤਾਂ ਲਾਗੂ ਹੈ, ਉਹ ਉਦੋਂ ਹੀ ਜਾਏਗਾ ਜਦੋਂ ਦੋਨੋਂ ਹਾਊਸ ਉਹਨੂੰ ਪਾਸ ਕਰਨ ਕਿ ਵੀ ਐਲੀਜੈਂਸ ਖਤਮ ਕਰਨੀ ਹੈ। 10 ਸੂਬੇ ਨੇ ਕੈਨੇਡਾ ਦੇ ਔਰ ਉਹ 10 'ਚ ਵੀ ਉਹਦੀ ਪਾਸ ਉਹ ਅਜੇ ਪੋਸੀਬਲ ਨਹੀਂ ਹੈ। ਲੇਕਿਨ ਬਲਾਕ ਕਿਊਬਿਕੋਇਸ ਦੇ US ਫ੍ਰੈਂਕੋਇਸ ਨੇ ਮੋਸ਼ਨ ਲਿਆਂਦਾ ਕੱਲ, ਉਹਨੇ ਕਿਹਾ ਜੀ ਕਿ ਅਸੀਂ ਜਿਹੜਾ ਸਹੁੰ ਨਹੀਂ ਚੁੱਕਣੀ, ਹਾਲਾਂ ਮੈਜੋਰਟੀ ਨਾਲ ਉਹ ਫੇਲ ਹੋ ਗਿਆ। ਹੁਣ ਟੌਪਿਕ ਇਹ ਹੈ ਕਿ 14 ਜਿਹੜੇ ਇਲੈਕਟਿਡ ਕਿਊਬੈਕ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ ਹੈ ਉੱਥੋਂ ਦੀ ਅਸੈਂਬਲੀ 'ਚ ਕਿ ਜੀ ਅਸੀਂ ਜਿਹੜਾ ਉਹ ਲੋਕਾਂ ਦੇ ਨਾਂ ਦੀ ਸਹੁੰ ਚੁੱਕਣੀ ਹੈ, ਪੀਪਲ ਆਫ ਕਿਊਬੈਕ, ਨਾਟ ਦਾ ਕਿੰਗ। ਔਰ ਇਹਦੇ ਜਿਹੜੀ ਇੱਕ ਲਾਈਨ ਜਿਹਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਔਰ ਇਸ ਸਾਰੇ ਤੋਂ ਮੈਨੂੰ ਇਹ ਲੱਗਾ ਕਿ ਵੀ ਇਹ ਸਾਡੀ ਉਹ ਸਪੀਡ ਨੂੰ ਜਿਹਦਾ ਜ਼ਿਕਰ ਮੈਂ ਕੀਤਾ ਆਪਣੇ 'ਚ, ਉਹ ਉਸ ਦੀ ਰਿਪਰੈਜ਼ੈਂਟੇਸ਼ਨ ਵੀ ਹੈ। ਔਰ ਇਹ ਉਹਦੇ 'ਚ ਇਹ ਜਿਹੜਾ ਉਹਨਾਂ ਦਾ ਲੀਡਰ ਹੈ, ਉਹਨਾਂ ਨੇ ਕਿਹਾ ਕਿ ਵੀ ਅਸੀਂ ਕਿਉਂ ਨਹੀਂ, ਮਿਸਟਰ ਬਲੈਂਕਟ ਹੂਜ਼ ਪਾਰਟੀ ਰਿਪਰੈਜ਼ੈਂਟਸ ਕਿਊਬੈਕ ਇੰਟਰਸਟ ਇਨ ਫੈਡਰਲ ਹਾਊਸ ਆਫ ਕਾਮਨ ਸੈਡ ਮੈਨੀ ਰਿਸਾਈਟ ਓਥ ਓਨਲੀ ਬਿਕੋਜ਼ ਦੇ ਹੈਵ ਟੂ, ਕਿ ਉਹਨਾਂ ਨੂੰ। ਪਰ ਜਿਹੜੀ ਲਾਈਨ ਨੇ ਮੈਨੂੰ ਟੱਚ ਕੀਤਾ,
we are a conquered people that still have to swear allegiance to a conquering king। ਇਹ ਹੈ ਕਿ ਤੁਸੀਂ 150 ਸਾਲ 200 ਸਾਲ ਪਿੱਛੇ ਚਲੇ ਜਾਂਦੇ ਹੋ ਕਿ ਕਦੇ ਅਸੀਂ ਹਾਰੇ ਸੀ। ਵੀ ਆਰ ਕੰਕਰਡ ਪੀਪਲ, ਸਾਨੂੰ ਫਤਹ ਕੀਤਾ ਗਿਆ ਔਰ ਅੱਜ ਵੀ ਸਾਨੂੰ ਜਿਨ੍ਹਾਂ ਨੇ ਜਿਸ ਨੇ ਸਾਨੂੰ ਕੰਕਰ ਕੀਤਾ ਉਹਦੇ ਨਾਂ ਦੀ ਸਾਨੂੰ ਸਹੁੰ ਚੁੱਕਣੀ ਪੈਂਦੀ ਹੈ। ਸੋ ਮੈਨੂੰ ਇਹ ਸਪਿਰਿਟ ਦੇ ਨਾਲ ਹਮਦਰਦੀ ਹੈ। ਹਾਲਾਂ ਅਸੀਂ ਸਮਝਦੇ ਹਾਂ ਕਿ ਵੀ ਆਲਰੇਡੀ 2 ਰੈਫਰੈਂਡਮਸ ਉਹਨਾਂ ਦੇ ਹੱਕ 'ਚ ਨਹੀਂ ਗਏ, ਕੱਲ੍ਹ ਨੂੰ ਫਿਰ ਹੋ ਸਕਦਾ ਉੱਥੇ ਉਹਦੇ 'ਚ ਕੋਈ ਬਣ ਜਾਏ, ਪਰ ਕੋਈ ਐਸਾ ਰੀਜ਼ਨ ਨਹੀਂ ਹੈ। ਕੈਨੇਡਾ ਦੇ ਵਿੱਚ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਫ੍ਰੈਂਚ ਪ੍ਰੋਵਿੰਸ ਕਿਊਬੈਕ ਨੂੰ ਪੂਰਾ ਪੁਲਿਸ ਕੀਤਾ ਜਾਏ। ਤੁਸੀਂ ਕੈਨੇਡੀਅਨ ਜਹਾਜ਼ 'ਚ ਬਹਿੰਦੇ ਹੋ, ਨਾਲ ਦੀ ਨਾਲ ਫ੍ਰੈਂਚ 'ਚ ਬੋਲ ਰਹੇ ਨੇ, ਨਾਲ ਦੀ ਨਾਲ ਇੰਗਲਿਸ਼ 'ਚ ਬੋਲ ਰਹੇ ਨੇ। ਪੂਰੇ ਕਿਊਬੈਕ ਦਾ ਆਪਣਾ ਇਮੀਗ੍ਰੇਸ਼ਨ ਸਿਸਟਮ ਹੈ, ਉੱਥੇ ਫਾਸਟ ਹੁੰਦੀ ਹੈ ਇਮੀਗ੍ਰੇਸ਼ਨ। ਉਹਨਾਂ ਦੇ ਆਪਣੀ ਕਿਊਬੈਕ ਸੂਬੇ ਦੇ ਕਈ ਮੁਲਕਾਂ ਦੇ ਨਾਲ ਟ੍ਰੇਡ ਮਿਸ਼ਨ ਨੇ, ਜਿਹਦੇ 'ਚੋਂ ਮੇਨ ਸਟ੍ਰੀਮ ਕੈਨੇਡਾ ਤੋਂ ਨੇ, ਬਹੁਤ ਜਿਹੜਾ ਔਰ ਬਹੁਤ ਵੱਡੀ ਫੰਡਿੰਗ ਉਹਨਾਂ ਨੂੰ ਮਿਲਦੀ ਹੈ। ਇਹਦੇ ਬਾਵਜੂਦ ਉਹ 150 ਪੌਣੇ 200 ਸਾਲ ਬਾਅਦ ਕਹਿ ਰਿਹਾ ਹੈ ਉਹਨਾਂ ਦਾ ਲੀਡਰ ਹਾਊਸ ਆਫ ਕਾਮਨਸ ਖਲੋ ਕੇ, ਇਹ ਸਾਨੂੰ ਸਹੁੰ ਬਹੁਤ ਚੁੱਭਦੀ ਹੈ ਕਿਉਂਕਿ ਇਹ ਅਸੀਂ ਕੰਕਰਡ ਪੀਪਲ ਹੈ। ਸਾਡੇ ਤੇ ਫਤਹ ਉਹਨੇ ਹਾਸਿਲ ਕੀਤੀ ਸੀ ਤੇ ਜਿਸ ਬਾਦਸ਼ਾਹ ਨੇ ਕੀਤੀ ਸੀ ਸਾਨੂੰ ਅੱਜ ਵੀ ਉਹਦੇ ਨਾਂ ਦੀ ਚੁੱਕਣੀ ਪੈਂਦੀ ਹੈ। ਤੇ ਮੈਂ ਉਹਨਾਂ ਸਿੱਖ ਆਪਣੇ ਭਰਾਵਾਂ ਭੈਣਾਂ ਬਾਰੇ ਕੀ ਕਹਾਂ ਜਿਨ੍ਹਾਂ ਨੂੰ ਹਿੰਦੂ ਤਵੀਆਂ ਦੀ ਗੁਲਾਮੀ ਜਿਹੜੀ ਆ ਉਹ ਜਲੇਬੀਆਂ ਵਾਂਗ ਮਿੱਠੀ ਲੱਗਦੀ ਹੈ ਔਰ ਉਹਨੂੰ ਉਹ ਸਹਿਣ ਨੂੰ ਤਿਆਰ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।